ਜਦੋਂ ਪੰਜਾਬ ਦੇ ਵਿੱਚ ਡੈਮ ਨਹੀਂ ਸਨ ਉਦੋਂ ਇਹਦੇ ਪੱਧਰ ਦੀ ਕਦੇ ਵੀ ਇਸ ਤਰੀਕੇ ਦੀ ਕਦੇ ਬਰਬਾਦੀ ਨਹੀਂ ਹੋਈ। ਜਦੋਂ ਦੇ ਡੈਮ ਬਣੇ ਨੇ ਅੱਜ ਤੱਕ ਉਹਨਾਂ ਦੀ ਸਫਾਈ ਕਦੇ ਨਹੀਂ ਹੋਈ, ਉਹਦੀ ਮੁਰੰਮਤ ਵੀ ਨਹੀਂ ਹੋਈ, ਜਿਹਦੇ ਕਾਰਨ ਇਹ ਹੜ੍ਹ ਆਉਣ ਦੀ ਸਥਿਤੀ ਪੈਦਾ ਹੜ੍ਹ ਆਉਣ ਤੋਂ ਬਾਅਦ ਬਰਬਾਦੀ ਹੋਣ ਤੋਂ ਬਾਅਦ ਉਹਨਾਂ ਨੇ ਸਪਸ਼ਟ ਕੀਤਾ ਹੈ ਜਦੋਂ ਪੰਜਾਬ ਦੇ ਵਿੱਚ ਪਾਣੀ ਦੀ ਜ਼ਰੂਰਤ ਸੀ ਉਦੋਂ ਪਾਣੀ ਮਿਲਿਆ ਨਹੀਂ ਪੰਜਾਬ ਨੂੰ। ਪਾਣੀ ਦੀਆਂ ਨਹਿਰਾਂ ਸੁੱਕੀਆਂ ਪਈਆਂ ਸੀ ਉਸ ਟਾਈਮ। ਭਗਵੰਤ ਮਾਨ ਇਹ ਗੱਲ ਦੱਸੇ ਕਿ ਮੈਨੂੰ ਭਰੋਸੇ 'ਚ ਪਹਿਲਾਂ ਲਿਆ ਸੀ ਕਿ ਨਹੀਂ BBMB ਨੇ, ਜੇ ਲਿਆ ਸੀਗਾ ਤਾਂ ਲੋਕਾਂ ਦੇ ਨਾਲ ਧੋਖਾ ਭਗਵੰਤ ਮਾਨ ਨੇ ਕਿਉਂ ਕੀਤਾ। ਜੇ ਉਹਨੂੰ ਨਹੀਂ ਦੱਸਿਆ, ਹੁਣ ਭਗਵੰਤ ਮਾਨ ਦਾ ਫਰਜ਼ ਬਣਦਾ ਹੈ ਕਿ ਇਹਨਾਂ ਉੱਤੇ FIR ਦਰਜ ਲਾਜ਼ਮੀ ਕਰੇ। ਜਿਹੜੀ ਦੀ ਭਰਪਾਈ ਹੋਣੀ ਹੈ ਵੱਡੇ ਪੱਧਰ ਦੇ ਉੱਤੇ BBMB ਤੋਂ ਕਰਵਾਵੇ। ਜਦੋਂ BBMB ਪਾਣੀ ਦੇ ਰਿਹਾ, ਬਿਜਲੀ ਦੇ ਰਿਹਾ, ਦੂਜੇ ਸੂਬਿਆਂ ਨੂੰ ਦੇ ਰਿਹਾ, ਰਾਜਸਥਾਨ ਨੂੰ ਦੇ ਰਿਹਾ, ਦਿੱਲੀ ਨੂੰ ਦੇ ਰਿਹਾ, ਹਰਿਆਣੇ ਨੂੰ ਦੇ ਰਿਹਾ, ਉਹਦੀ ਭਰਪਾਈ BBMB ਕਰੇ। ਹੁਣ ਸਰਕਾਰ ਦੇ ਮੌਸਮ ਵਿਭਾਗ ਦੇ ਅਧਿਕਾਰੀ ਇਹ ਗੱਲ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਕਿਸੇ ਟਾਈਮ 750 ਮਿਲੀਮੀਟਰ ਬਾਰਿਸ਼ ਪੈਰਾਮੀਟਰ ਕਹਿੰਦਾ ਹੁੰਦੀ ਸੀ, ਇਸ ਵਾਰੀ 550 ਹੋਈ ਹੈ। 200 ਤਾਂ ਵੈਸੀ ਬਾਰਿਸ਼ ਘੱਟ ਹੋਈ, ਮਿਲੀਮੀਟਰ ਘੱਟ ਹੋਈ ਹੈ। ਤੇ ਫਿਰ ਡੁੱਬਣ ਦਾ ਕਾਰਨ ਕੀ ਹੋਇਆ? ਇਹ ਤਾਂ ਇਹ ਸਰਕਾਰ ਦੱਸ ਸਕਦੀ ਹੈ ਵੀ ਡੁੱਬਿਆ ਕਿ ਡੁੱਬਿਆ ਸਾਨੂੰ ਗਿਆ। BBMB ਤੇ ਚਲੋ ਦੋ ਡੈਮ ਉਹਨਾਂ ਦੇ ਹੱਕ 'ਚ ਆਉਂਦੇ, ਇੱਕ ਤਾਂ ਇਹਨਾਂ ਦੇ ਹੱਕ ਇਹਨਾਂ ਹਿੱਸੇ 'ਚ ਵੀ ਆਉਂਦਾ ਨਾ। ਇਹਨਾਂ ਨੇ ਕਿਉਂ ਨਹੀਂ ਗੇਟਾਂ ਦੀ ਮੁਰੰਮਤ ਕਰਾਈ, ਕਿਉਂ ਨਹੀਂ ਦਰਿਆ ਦੀ ਸਫਾਈ ਕਰਵਾਈ? ਡੇਰੇਦਾਰਾਂ ਵੱਲੋਂ ਦਰਿਆ ਦੱਬ ਲਏ ਗਏ ਨੇ, ਪਾਣੀ ਦੇ ਵਹਿਣ ਮੋੜ ਦਿੱਤੇ ਗਏ ਨੇ, ਨਜਾਇਜ਼ ਕਬਜ਼ੇ ਹੋ ਗਏ ਨੇ। ਸਾਰੀ ਜਿਹੜੀ ਭਰਪਾਈ ਹੈ ਜਾਂ ਤਾਂ BBMB ਕਰੇ ਤੇ ਜਾਂ ਪੰਜਾਬ ਸਰਕਾਰ ਦੋਨੇ ਤੇ ਕੇਂਦਰ ਤੇ ਨਹੀਂ ਮਿਲ ਕੇ ਕਰਨ। ਇਹ ਨੁਕਸਾਨ ਕੀ ਥੋੜਾ ਹੋਇਆ? ਨੁਕਸਾਨ ਤਾਂ 1 ਲੱਖ ਕਰੋੜ ਤੋਂ ਪਾਰ ਹੋਇਆ। ਪੰਜਾਬ ਸਰਕਾਰ ਮਜ਼ਾਕ ਕਰ ਰਹੀ ਹੈ, ਅਸੀਂ ਗਿਰਦਾਵਰੀ ਕਰ ਰਹੇ ਹਾਂ। ਗਿਰਦਾਵਰੀ ਕਰ ਰਹੇ ਹਾਂ, ਪੂਰੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਤਾਂ ਡੁੱਬੇ ਪਏ ਨੇ। ਜਾਂ ਇਹ ਸਰਕਾਰ ਜਾਂ ਕਾਰਵਾਈ ਕਰੇ ਜਾਂ ਫਿਰ ਕੱਦੀ ਛੱਡੇ। ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹਾਂ ਦੇ ਮੱਦੇਨਜ਼ਰ ਤਮਾਮ ਸਾਰੀਆਂ ਚਿੰਤਾਵਾਂ ਨੇ। ਜਿਸ ਤਰੀਕੇ ਦੇ ਨਾਲ ਆਮ ਲੋਕਾਂ ਦੇ ਜਿੱਥੇ ਘਰ ਟਏ ਉੱਥੇ ਖੇਤੀ, ਪਸ਼ੂ, ਤਮਾਮ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਉਹ ਬਰਬਾਦੀ ਦੇ ਕਿਨਾਰੇ ਨੇ। ਔਰ ਖਾਸ ਤੌਰ ਤੇ ਜਿੱਥੇ ਪੰਜਾਬ ਦੇ ਵੱਡੇ ਭਾਈਚਾਰੇ ਦੇ ਵੱਲੋਂ, ਵਿਦੇਸ਼ੀ ਭਾਈਚਾਰੇ ਵੱਲੋਂ ਚਿੰਤਾ ਪ੍ਰਗਟਾਈ ਜਾ ਰਹੀ ਹੈ ਕਿ ਲੋਕਾਂ ਨੂੰ ਮੁੜ ਵਸੇਬਾ ਕਿਸ ਤਰੀਕੇ ਦੇ ਨਾਲ ਕਰਵਾਇਆ ਜਾਣਾ ਚਾਹੀਦਾ ਹੈ, ਤਾਂ ਉੱਥੇ ਬਹੁਤ ਸਾਰੇ ਜਿਹੜੀਆਂ ਪੋਲਿਟਿਕਸ ਕਰਨ ਵਾਲੀਆਂ ਧਿਰਾਂ ਨੇ ਉਹਨਾਂ ਦੇ ਵੱਲੋਂ ਵੀ ਆਪਣੀ ਰਾਜਨੀਤੀ ਕੀਤੀ ਜਾ ਰਹੀ ਹੈ। ਤਾਂ ਹਾਲ ਦੇ ਵਿੱਚ ਵੱਡੇ ਸਵਾਲੀਆ ਚਿੰਨ੍ਹ BBMB ਦੇ ਉੱਪਰ ਵੀ ਨੇ। ਔਰ ਇਸੇ ਦੇ ਮੱਦੇਨਜ਼ਰ ਜਿੱਥੇ ਹਿਮਾਚਲ ਸਰਕਾਰ ਦੇ ਵੱਲੋਂ ਕੇਸ ਦਰਜ ਕਰਵਾਉਣ ਦੀ ਗੱਲ ਕਹੀ ਗਈ ਸੀ, ਤਾਂ ਉਸੇ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਵੀ ਤਮਾਮ ਸਾਰੀਆਂ ਚੀਜ਼ਾਂ BBMB ਦੇ ਮੱਦੇਨਜ਼ਰ ਰੱਖੀਆਂ ਜਾ ਰਹੀਆਂ ਨੇ। ਤੇ ਸਟੇਟ ਪ੍ਰੈਜ਼ੀਡੈਂਟ ਗੋਪਾਲ ਸਿੰਘ ਝਾੜੂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮੇਰੇ ਨਾਲ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਮੁਲਾਕਾਤ ਕਰਕੇ ਆਏ ਨੇ। ਤਮਾਮ ਸਾਰੀਆਂ ਚੀਜ਼ਾਂ ਇਸ ਡਿਮਾਂਡ ਦੇ ਵਿੱਚ, ਮੰਗਾਂ ਦੇ ਵਿੱਚ ਰੱਖ ਕੇ ਆਏ ਨੇ। ਔਰ ਉਹ ਕਿਹੜੀਆਂ ਅਜਿਹੀਆਂ ਚੀਜ਼ਾਂ ਨੇ ਜਿਸ ਦੇ ਬਾਬਤ ਵਿਚਾਰ ਚਰਚਾ ਹੋਈ ਹੈ, ਗੱਲਬਾਤ ਕਰਦੇ ਹਾਂ। ਸਿੱਧੂ ਸਾਹਿਬ ਸਵਾਗਤ ਹੈ ਸਭ ਤੋਂ ਪਹਿਲਾਂ। ਸਤਿ ਸ਼੍ਰੀ ਅਕਾਲ ਜੀ ਭਰਾਵਾਂ ਸਾਹਿਬ। ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਸਵਾਲ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕਰਨ ਦਾ ਮੰਤਵ ਕੀ ਸੀਗਾ ਤੁਹਾਡਾ? ਸਾਡਾ ਮੁਲਾਕਾਤ ਦਾ ਮੰਤਵ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੜ੍ਹਾਂ ਕਾਰਨ ਵੱਡੇ ਪੱਧਰ ਦੇ ਉੱਤੇ ਤਬਾਹੀ ਅੱਜ ਤੱਕ ਕਦੇ ਨਹੀਂ ਹੜ੍ਹਾਂ ਨਾਲ ਹੋਈ ਜਿੰਨੀ ਕਿ ਇਸ ਵਾਰੀ ਵੱਡੇ ਪੱਧਰ ਤੇ ਹੋ ਚੁੱਕੀ ਹੈ। ਜਦੋਂ ਪੰਜਾਬ ਦੇ ਵਿੱਚ ਡੈਮ ਨਹੀਂ ਸਨ ਉਦੋਂ ਇਹਦੇ ਪੱਧਰ ਦੀ ਕਦੇ ਵੀ ਇਸ ਤਰੀਕੇ ਦੀ ਕਦੇ ਬਰਬਾਦੀ ਨਹੀਂ ਹੋਈ। ਇਸ ਤਰੀਕੇ ਦੇ ਨਾਲ ਪੰਜਾਬ ਦਾ ਤੀਜਾ ਹਿੱਸਾ ਵੈਸੇ ਹੀ ਡੁੱਬ ਗਿਆ, ਪਿੰਡਾਂ ਦੇ ਪਿੰਡ ਹੀ ਡੁੱਬ ਕੇ ਖਤਮ ਹੋ ਗਏ ਨੇ। ਇਹ ਕਾਰਨ ਹੈ। ਇਸ ਦੇ ਕਾਰਨ ਕਰਕੇ ਵੀ BBMB ਨੇ ਪੰਜਾਬ ਸਰਕਾਰ ਨੂੰ ਇਹ ਭਰੋਸੇ ਵਿੱਚ ਲਿਆ ਸੀ ਜਾਂ ਨਹੀਂ ਲਿਆ ਸੀਗਾ। BBMB ਇਹ ਗੱਲ ਅਸੀਂ ਤਾਂ ਪਹਿਲਾਂ ਤੋਂ ਕਹਿੰਦੇ ਤੇ ਵੀ ਕਦੇ ਹਾਈਡ੍ਰੋਲਿਕ ਇਹ ਬੰਬ ਨੇ ਜਿੰਨੇ ਵੀ ਡੈਮ ਬਣੇ ਨੇ, ਕੇਂਦਰ ਸਰਕਾਰ ਕਦੇ ਵੀ ਇਹਨਾਂ ਨੂੰ ਬੰਬ ਦੇ ਤੌਰ ਤੇ ਵਰਤ ਸਕਦਾ ਹੈ। ਇੱਕ ਫੌਜ ਦੇ ਅਫੀਸਰ ਨੇ ਵੀ ਗੱਲ ਕਹੀ ਹੈ, ਇਹਨਾਂ ਦੇ ਵੱਡੇ ਵੱਡੇ ਲੀਡਰਾਂ ਨੇ ਵੀ ਗੱਲ ਕਹੀ ਹੈ ਵੀ ਜਦੋਂ ਲਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਨੂੰ ਡੋਬਣਾ ਹੋਵੇ, ਜਦੋਂ ਮਰਜ਼ੀ ਅਸੀਂ ਇਹਨੂੰ ਡੈਮਾਂ ਨੂੰ ਛੱਡ ਦਈਏ, ਵੈਪਨ ਵਜੋਂ ਵਰਤ ਸਕਦੇ। ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ, ਸਾਡੀ ਪਾਰਟੀ ਮੰਗ ਕਰਦੀ ਆ ਰਹੀ ਹੈ ਕਿ ਇਹਦਾ ਰੱਖ ਰਖਾਅ UNO ਦੇ ਕੋਲ ਹੋਵੇ ਡੈਮਾਂ ਦਾ, ਤਾਂ ਕਿ ਇੱਕ ਦੂਜੇ ਨੂੰ ਇਸ ਤਰੀਕੇ ਦੇ ਨਾਲ ਡੋਬ ਨਾ ਦੇਣ, ਮਾਰ ਨਾ ਦੇਣ, ਬਿਲਕੁਲ ਹੀ ਸਟੇਟਾਂ ਖਤਮ ਨਾ ਹੋ ਜਾਣ। ਅਸੀਂ ਲਿਖਿਆ ਵੀ UNO ਨੂੰ, ਮਾਨ ਸਾਹਿਬ ਸਿਮਰਨਜੀਤ ਸਿੰਘ ਮਾਨ ਜੀ ਨੇ, ਸਾਡੀ ਪਾਰਟੀ ਨੇ, ਸਾਡੀ ਪਾਰਟੀ ਵੱਲੋਂ ਅਸੀਂ ਪੰਜਾਬ ਦੇ ਚੀਫ ਮਿਨਿਸਟਰ ਦੇ ਧਿਆਨ ਵਿੱਚ ਇਹ ਲਿਆਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਜੀ ਤੁਸੀਂ ਇਹ ਦੱਸੋ ਕਿ BBMB ਦੇ ਚੇਅਰਮੈਨ ਤ੍ਰਿਪਾਠੀ ਸਾਹਿਬ ਦੇ ਜੋ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਪਸ਼ਟ ਕੀਤਾ ਹੈ ਕਿ ਸਾਡੇ ਕੋਲੇ 19% ਪਾਣੀ ਪਹਿਲਾਂ ਨਾਲੋਂ ਘੱਟ ਰੱਖਣ ਦੀ ਸਮਰੱਥਾ ਬਣ ਗਈ ਹੈ, ਜਿਹਦੇ ਵਿੱਚ ਸਿਲਟ ਭਾਵ ਗਾਰ ਜੰਮ ਗਈ ਹੈ। ਜਦੋਂ ਦੇ ਡੈਮ ਬਣੇ ਨੇ ਅੱਜ ਤੱਕ ਉਹਨਾਂ ਦੀ ਸਫਾਈ ਕਦੇ ਨਹੀਂ ਹੋਈ, ਉਹਦੀ ਮੁਰੰਮਤ ਵੀ ਨਹੀਂ ਹੋਈ, ਜਿਹਦੇ ਕਾਰਨ ਇਹ ਹੜ੍ਹ ਆਉਣ ਦੀ ਸਥਿਤੀ ਪੈਦਾ ਹੋਈ।
ਮਤਲਬ ਇਹ ਹੜ੍ਹਾਂ ਤੋਂ ਪਹਿਲਾਂ ਹੀ ਉਹਨਾਂ ਨੇ ਜ਼ਿਕਰ ਕਰਤਾ ਸੀ। ਹੜ੍ਹਾਂ ਤੋਂ ਬਾਅਦ ਕੀਤਾ ਤੇ ਪਤਾ ਪਹਿਲਾਂ ਹੁੰਦਾ ਇਹਨਾਂ ਨੂੰ। ਹੜ੍ਹ ਆਉਣ ਤੋਂ ਬਾਅਦ, ਬਰਬਾਦੀ ਹੋਣ ਤੋਂ ਬਾਅਦ ਉਹਨਾਂ ਨੇ ਸਪਸ਼ਟ ਕੀਤਾ ਹੈ। ਜਦੋਂ ਪੰਜਾਬ ਦੇ ਵਿੱਚ ਪਾਣੀ ਦੀ ਜ਼ਰੂਰਤ ਸੀ ਉਦੋਂ ਪਾਣੀ ਮਿਲਿਆ ਨਹੀਂ ਪੰਜਾਬ ਨੂੰ। ਪਾਣੀ ਦੀਆਂ ਨਹਿਰਾਂ ਸੁੱਕੀਆਂ ਪਈਆਂ ਸੀ ਉਸ ਟਾਈਮ। ਕਿ BBMP ਸਿਰਫ ਇਹ ਕੰਮ ਕਰਨ ਲੱਗਿਆ ਹੋਇਆ ਹੈ ਕਿ ਦਿੱਲੀ ਨੂੰ ਪਾਣੀ ਦੇ ਦਈਏ, ਰਾਜਸਥਾਨ ਨੂੰ ਪਾਣੀ ਦੇ ਦਈਏ, ਹਰਿਆਣੇ ਨੂੰ ਪਾਣੀ ਦੇ ਦਈਏ, ਕਿ ਉਹ ਪਾਣੀ ਸਟੋਰ ਰੱਖੀਏ, ਉਹਨਾਂ ਦਾ ਪਾਣੀ ਨਾ ਘਟ ਜਾਵੇ, ਪਾਣੀ ਰੱਖੀਏ। ਪਾਣੀ ਰੱਖਣ ਦੇ ਬਾਬਤ ਜੇ ਇੰਨਾ ਪਾਣੀ ਸਟੋਰ ਕੀਤਾ ਉਹਦੀ ਵਜ੍ਹਾ ਕਾਰਨ ਹੀ ਇਹ ਹੜ੍ਹ ਆਏ। ਜੇ ਕਿਤੇ ਇਹ ਸਥਿਤੀ ਨਾ ਧਿਆਨ 'ਚ ਹੁੰਦੀ ਰੱਖਦੇ, ਜੇ ਬੇਈਮਾਨੀ ਇਹਨਾਂ ਦੇ ਨਾ ਹੁੰਦੀ, ਪਾਣੀ ਪਹਿਲਾਂ ਰਿਲੀਜ਼ ਪਹਿਲਾਂ ਛੱਡ ਦਿੰਦੇ ਤਾਂ ਪੰਜਾਬ ਨੇ ਡੁੱਬਣੋਂ ਬਚ ਜਾਣਾ ਸੀ। ਜਿਹੜੀ ਸਟੇਟਮੈਂਟ BBMP ਦੇ ਤੁਸੀਂ ਗੱਲ ਕਰ ਰਹੇ ਹੋ ਕਿ ਦਿੱਤੀ ਗਈ ਸੀ ਉਸ ਵੇਲੇ ਇੱਕ ਪ੍ਰੈਸ ਵਾਰਤਾਲਾਪ ਕਰਕੇ ਤ੍ਰਿਪਾਠੀ ਸਾਹਿਬ ਦੇ ਵੱਲੋਂ, ਤਾਂ ਕੀ ਲੱਗਦਾ ਕਿ ਇਸ ਚੀਜ਼ ਦੇ ਮਹਿਣੇ ਕੀ ਸਮਝੇ ਜਾਣ? ਜੇ ਪਹਿਲਾਂ ਹੀ ਗਾਰ ਜੰਮੀ ਹੋਈ ਸੀ, ਅੜਚਨਾ ਸੀ ਪਾਣੀ ਨੂੰ ਲੈ ਕੇ, ਪਾਣੀ ਦੀ ਕਲੈਰਿਟੀ ਨਹੀਂ ਸੀ ਹੋ ਰਹੀ, ਤਾਂ ਕੀ ਲੱਗਦਾ ਕਿ ਹੁਣ ਇਹਦੇ ਵਿੱਚ ਦੋਸ਼ੀ ਕੌਣ ਹੈ? ਤਮਾਮ ਸਾਰੀਆਂ ਚੀਜ਼ਾਂ ਨੁਕਸਾਨ ਹੋਣ ਤੋਂ ਬਾਅਦ ਕਹੀਆਂ ਜਾ ਰਹੀਆਂ, ਪਰ ਪਹਿਲਾਂ ਕਿਉਂ ਨਹੀਂ ਕਹੀਆਂ ਗਈਆਂ? ਦੇਖੋ ਜੀ, ਦੋਸ਼ੀ ਤਾਂ ਇਹ ਗੱਲ ਸਿੱਧਿਆਂ ਤੌਰ ਤੇ ਹੈ ਜੇ ਪੰਜਾਬ ਸਰਕਾਰ ਇਹਦੇ ਤੇ ਕਾਰਵਾਈ ਨਹੀਂ ਕਰਦੀ ਇਹ ਤਾਂ ਪੰਜਾਬ ਸਰਕਾਰ ਦੋਸ਼ੀ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਵੀ ਜਿਹੜਾ 26 ਤਰੀਕ ਤੋਂ ਲੈ ਕੇ 29 ਤਰੀਕ ਤੱਕ ਦਾ ਤੁਸੀਂ ਵਿਸ਼ੇਸ਼ ਅਜਲਾਸ ਸੱਦ ਰਹੇ ਹੋ, ਉਹਦੇ ਵਿੱਚ ਤੁਸੀਂ BBMP ਦੇ ਖਿਲਾਫ ਇੱਕ ਵਿਧਾਨ ਸਭਾ ਦੇ ਵਿੱਚ ਮਤਾ ਲੈ ਕੇ ਆਓ, ਮਤਾ ਪਾਓ ਉਹਦੇ ਵਿੱਚ। ਤੇ ਦੂਜੀ ਗੱਲ ਕਿ ਇਹਦੇ ਤੇ FIR ਦਰਜ ਕਰੋ। ਜਿਹੜੀਆਂ ਧਾਰਾਂ ਸੈਕਸ਼ਨ ਅਸੀਂ ਨੇ ਸਾਡੇ ਐਡਵਾਈਜ਼ਰਾਂ ਵੱਲੋਂ ਬਣਾਈਆਂ ਗਈਆਂ ਨੇ, ਦੇਖੀਆਂ ਗਈਆਂ ਨੇ ਕਿਹੜੀ ਲੱਗ ਸਕਦੀ ਹੈ, ਤੇ ਅਸੀਂ ਉਹਨਾਂ ਨੂੰ ਉਹ ਸਾਰੀ ਕਾਪੀ ਇਹਦੇ ਵਿੱਚ ਲਿਖਿਆ ਹੋਇਆ ਸਾਰੇ ਦਾ ਸਾਰਾ ਕਿ ਕਿਹੜੀਆਂ ਧਾਰਾਂ ਲੱਗ ਸਕਦੀਆਂ ਨੇ। ਧਾਰਾ ਲੱਗ ਸਕਦੀ ਇਹਦੇ ਵਿੱਚ BBMP ਦੇ ਖਿਲਾਫ ਲੱਗ ਸਕਦੀ ਹੈ 105 ਹਾਂਜੀ ਕਤਲ ਦੇ ਬਰਾਬਰ ਹੋਣ ਵਾਲੀ ਅਪਰਾਧ, ਧਾਰਾ 106 ਲਾਪਰਵਾਹੀ ਤੇ ਨਾਲ ਮੌਤਾਂ ਦਾ ਕਾਰਨ ਬਣਨਾ, ਧਾਰਾ 110 ਦੂਜਿਆਂ ਦੀ ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖਤਰਾ, ਧਾਰਾ 118 ਨੁਕਸਾਨ ਪਹੁੰਚਾਉਣ ਵਾਲੀ ਸ਼ਰਾਰਤ, ਧਾਰਾ 127 ਅਪਰਾਧਿਕ ਸਾਜ਼ਿਸ਼, ਧਾਰਾ 336 339 ਪਾਣੀ ਤੇ ਜਨਤਕ ਪਰੇਸ਼ਾਨੀ ਦੇ ਸਬੰਧ ਵਿੱਚ ਲਾਪਰਵਾਹੀ ਕਰਨ ਦੇ ਵਿਵਹਾਰ। ਇਹ ਧਾਰਾਵਾਂ ਦੇ ਤਹਿਤ ਤੇ BBMP ਤੇ ਪਰਚਾ ਦਰਜ ਹੋ ਸਕਦਾ ਹੈ। ਕਰ ਸਕਦੇ ਨੇ, ਜਦੋਂ ਮਰਜ਼ੀ ਕਰ ਸਕਦੀ ਸਰਕਾਰ। ਇਸੇ ਮਾਮਲੇ ਦੇ ਵਿੱਚ ਜਿਹੜੇ 3 ਅਧਿਕਾਰੀ ਸੀ ਉਹ ਤਮਾਮ ਸਾਰੇ ਹੋਰ ਦੂਜੇ ਡੈਮਾਂ ਦਾ ਜ਼ਿਕਰ ਕੀਤਾ ਗਿਆ ਸੀ ਕਿ ਉਹਨਾਂ ਦੇ ਉੱਪਰ ਬਣਦੀ ਹੋਈ ਕਾਰਵਾਈ ਕੀਤੀ ਗਈ ਹੈ, ਉਹਨਾਂ ਨੂੰ ਮੁਅੱਤਲ ਕੀਤਾ ਗਿਆ ਡਿਊਟੀ ਤੋਂ। 3 ਅਧਿਕਾਰੀ ਸੀ। ਤਾਂ ਕੀ ਲੱਗਦਾ ਕਿ BBMP ਦੇ ਬਾਬਤ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਕੋਈ ਇਦਾਂ ਦੀ ਸਟੇਟਮੈਂਟ ਤੇ ਆਈ ਨਹੀਂ ਕਿ ਉਹ ਆਉਣ ਵਾਲੇ ਸਮੇਂ ਦੇ ਵਿੱਚ ਐਕਸ਼ਨ ਲੈ ਸਕਦੇ ਆ? ਤਾਂ ਫਿਰ ਤੁਸੀਂ ਕੀ ਉਮੀਦ ਕਰਦੇ ਹੋ ਕਿ ਵਿਧਾਨ ਸਭਾ ਸੈਸ਼ਨ ਬੁਲਾ ਕੇ ਉਹਦੇ ਵਿੱਚ ਕੋਈ ਇਦਾਂ ਦਾ ਮਤਾ ਪਾ ਸਕਦੇ ਆ BBMP ਦੇ ਵਿਰੋਧ 'ਚ? ਜੇ ਤੁਸੀਂ ਉਹਨਾਂ ਦੇ ਖਿਲਾਫ ਸਿੰਚਾਈ ਵਿਭਾਗ ਦੇ 3 ਕਰਮਚਾਰੀਆਂ ਦੇ ਅਧਿਕਾਰੀਆਂ ਦੇ ਖਿਲਾਫ ਕਾਨੂੰਨੀ ਆਪਣੀ ਵਿਭਾਗੀ ਕਾਰਵਾਈ ਕਰ ਸਕਦੇ ਹੋ, ਫਿਰ ਇਹਦਾ ਰਸਤਾ ਤਾਂ ਆਪ ਹੀ ਖੋਲ੍ਹਤਾ ਇਹਨਾਂ ਨੇ। ਹੁਣ ਉਹ ਰਸਤੇ ਤੇ ਭੱਜ ਕੇ ਦਿਖਾਉਣੇ, ਉਹ ਰਸਤਾ ਤਾਂ ਆਪ ਖੁੱਲ੍ਹ ਗਿਆ। ਜੇ ਤੁਸੀਂ ਉਹ 'ਤੇ ਕਾਰਵਾਈ ਕਰਨ ਲੱਗੇ ਹੋ ਤਾਂ BBMP ਤੇ ਪਹਿਲਾਂ ਹੋਣੀ ਬਣਦੀ ਹੈ। ਇਹ ਕਾਰਨ ਜ਼ਰੂਰੀ ਹੈ। ਇਹ ਭਗਵੰਤ ਮਾਨ ਇਹ ਗੱਲ ਦੱਸੇ ਕਿ ਮੈਨੂੰ ਭਰੋਸੇ 'ਚ ਪਹਿਲਾਂ ਲਿਆ ਸੀ ਕਿ ਨਹੀਂ BBMP ਨੇ। ਜੇ ਲਿਆ ਸੀਗਾ ਤਾਂ ਲੋਕਾਂ ਦੇ ਨਾਲ ਧੋਖਾ ਭਗਵੰਤ ਮਾਨ ਨੇ ਕਿਉਂ ਕੀਤਾ? ਜੇ ਉਹਨੂੰ ਨਹੀਂ ਦੱਸਿਆ, ਹੁਣ ਭਗਵੰਤ ਮਾਨ ਦਾ ਫਰਜ਼ ਬਣਦਾ ਹੈ ਕਿ ਇਹਨਾਂ ਉੱਤੇ FIR ਦਰਜ ਲਾਜ਼ਮੀ ਕਰੇ। ਇਹ ਜ਼ਰੂਰੀ ਹੈ ਕਿਉਂਕਿ ਲੋਕ ਤਾਂ ਕਿਉਂਕਿ ਜਿਹੜੀ ਭਰਪਾਈ ਹੈ ਇਸ ਤਰੀਕੇ ਦੀ ਪੰਜਾਬ ਸਰਕਾਰ ਤੋਂ ਅੱਜ ਤੱਕ ਕਿਸੇ ਨੇ ਕਰੀ ਹੈ ਤੇ ਨਾ ਹੋਣੀ ਹੈ। ਕਿਉਂ ਨਾ BBMP ਆਉਂਦਾ ਕੇਂਦਰ ਦੇ ਥੱਲੇ, ਜਿਹੜੀ ਦੀ ਭਰਪਾਈ ਹੈ ਅੱਜ ਇਹ ਮਤਾ ਪੱਖ ਰੱਖ ਸਕਦੇ ਨੇ। ਜਿਹੜੀ ਦੀ ਭਰਪਾਈ ਹੋਣੀ ਹੈ ਵੱਡੇ ਪੱਧਰ ਦੇ ਉੱਤੇ BBMP ਤੋਂ ਕਰਵਾਵੇ। ਜਦੋਂ BBMP ਪਾਣੀ ਦੇ ਰਿਹਾ, ਬਿਜਲੀ ਦੇ ਰਿਹਾ, ਦੂਜੇ ਸੂਬਿਆਂ ਨੂੰ ਦੇ ਰਿਹਾ, ਰਾਜਸਥਾਨ ਨੂੰ ਦੇ ਰਿਹਾ, ਦਿੱਲੀ ਨੂੰ ਦੇ ਰਿਹਾ, ਹਰਿਆਣੇ ਨੂੰ ਦੇ ਰਿਹਾ, ਉਹਦੀ ਭਰਪਾਈ BBMP ਕਰੇ। ਹੁਣ ਬਿਜਲੀ ਵੇਚ ਰਿਹਾ ਨਾ BBMP ਕੋਲੇ ਬਿਜਲੀ ਹੈ ਨਾ, ਦੂਜੀਆਂ ਸਟੇਟਾਂ ਨੂੰ ਵੀ ਦਿੰਦਾ ਤਾਂ। ਤੇ ਜਦੋਂ ਸਾਡੀ ਸਟੇਟ ਡੋਬ ਕੇ, ਸਾਡੀ ਸਟੇਟ ਨੂੰ ਮਾਰ ਕੇ ਦੂਜਿਆਂ ਨੂੰ ਪਾਣੀ ਵੀ ਦੇ ਰਹੀਆਂ, ਦੂਜੀਆਂ ਸਟੇਟਾਂ ਨੂੰ ਤੁਸੀਂ ਬਿਜਲੀ ਵੀ ਦੇ ਰਹੇ ਹੋ, ਪੈਸਾ ਵੀ ਕਮਾ ਰਹੇ ਹੋ ਤੇ ਸਾਨੂੰ ਮਾਰ ਰਹੇ ਹੋ। ਸਾਡਾ ਰੁਪੀਨੀਅਨ ਪ੍ਰਿੰਸੀਪਲ ਹੈ, ਉਹਦੇ ਮੁਤਾਬਕ ਸਾਡਾ ਰਾਈਟ ਹੈ, ਸਾਡਾ ਹੱਕ ਬਣਦਾ ਇਹਦੇ ਤੇ, ਸਾਡਾ ਹੱਕ ਬਣਦਾ ਇਹਦੇ ਤੇ ਕਿ ਇਹਦੇ ਉੱਤੇ ਪੰਜਾਬ ਸਰਕਾਰ ਰੁਪੀਨੀਅਨ ਕਾਨੂੰਨ ਐਕਟ ਲੈ ਕੇ ਆਵੇ, ਉਹ 'ਚ ਕਹੇ ਵੀ ਦਰਿਆਵਾਂ ਦੇ ਸਾਡਾ ਹੱਕ ਬਣਦਾ ਹੈ, ਜਿਹੜਾ ਅੱਜ ਤੱਕ ਨਹੀਂ ਕੀਤਾ ਕਿਸੇ ਨੇ। ਉਹਦੇ ਸੈਕਸ਼ਨ 5 ਹੈ, 4 ਹੈ, 4 ਹਰੇਕ ਲਾਗੂ ਕਰਦਾ, 5 ਦੀ ਗੱਲ ਕੋਈ ਨਹੀਂ ਕਰਦਾ। ਇਹਦੇ ਵਿੱਚ ਸਰਕਾਰ ਨੂੰ ਚਾਹੀਦਾ, ਇਹਦੇ ਵਿੱਚ ਇਹ ਤਾਂ ਰਸਤਾ ਖੁੱਲ੍ਹ ਚੁੱਕਿਆ ਨਾ ਹੁਣ ਤਾਂ। ਝਾੜੂ ਸਾਹਿਬ, ਵੱਡਾ ਸਵਾਲ ਇਹ ਹੈ, ਪੰਜਾਬ ਦੇ ਪਾਣੀਆਂ ਦਾ ਮਸਲਾ ਹੈ, ਪੰਜਾਬ ਦੇ ਲੋਕਾਂ ਦੇ ਨਾਲ ਜਿਹੜੀ ਜ਼ਿਆਦਤੀ ਹੋਈ ਇਸ ਚੀਜ਼ ਨੂੰ ਲੈ ਕੇ ਬਹੁਤ ਸਾਰੀਆਂ ਧਿਰਾਂ ਦੇ ਵੱਲੋਂ ਚਿੰਤਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਨੇ। ਕੀ ਲੱਗਦਾ ਕਿ ਤੁਹਾਡੇ ਕੋਲੇ ਕੋਈ ਸੱਤਾ ਨਹੀਂ, ਤੁਸੀਂ ਕੋਈ ਵਿਰੋਧੀ ਧਿਰ ਦੇ ਨੇਤਾ ਨਹੀਂ, ਪਰ ਜਿਹੜੇ ਇਸ ਵਕਤ ਵਿਰੋਧੀ ਧਿਰ ਦੇ ਨੇਤਾ ਨੇ, ਬਾਜਵਾ ਹੋਣ ਜਾਂ ਹੋਰ ਤਮਾਮ ਸਾਰੇ ਲੀਡਰਾਂ ਦੀ ਗੱਲ ਹੋਵੇ, ਫਿਰ ਉਹ ਇਸ ਪਾਣੀਆਂ ਦੇ ਮਸਲੇ ਦੇ ਉੱਪਰ, BBMP ਦੇ ਮਸਲੇ ਦੇ ਉੱਪਰ ਕਿਉਂ ਨਹੀਂ ਬੋਲਦੇ ਨਜ਼ਰ ਆ ਰਹੇ? ਇਹ ਆਖਰਕਾਰ ਇਹ
ਕੇਂਦਰ ਸਰਕਾਰ ਜੋ ਤੋਤੇ ਦੀ ਤਰ੍ਹਾਂ ਕੇਂਦਰ ਸਰਕਾਰ ਦੇ ਰਟੇ ਰਟਾਏ ਤੋਤੇ ਨੇ, ਉਹਦੇ ਮੁਤਾਬਕ ਉਹ ਤੋਂ ਇਹ ਬਾਹਰ ਨਹੀਂ ਜਾ ਸਕਦੇ। ਸਾਨੂੰ ਇਹਦੇ ਬਾਰੇ ਪਤਾ ਹੈ, ਸਾਡੇ ਸਰਵੇ ਕੀਤੇ ਹੋਏ ਨੇ, ਅਸੀਂ ਉਹ ਜਿੱਥੋਂ ਬਿਆਸ ਨਿਕਲਦਾ ਉੱਥੇ ਦਾ ਵੀ ਸਰਵਾ ਕੀਤਾ ਹੋਇਆ ਸਾਡੀ ਪਾਰਟੀ ਨੇ, ਖੁਦ ਜਾ ਕੇ ਅਸੀਂ ਨੇ। ਜਿੱਥੋਂ ਸਤਲੁਜ ਨਿਕਲਦਾ ਉੱਥੇ ਦਾ ਵੀ ਸਰਵਾ ਹੈ, ਜਿੱਥੋਂ ਸਿੰਧ ਨਿਕਲਦਾ ਉੱਥੇ ਦਾ ਵੀ ਸਾਨੂੰ ਪਤਾ ਹੈ, ਜਿੱਥੋਂ ਦਾ ਜੇਹਲਮ ਨਿਕਲਦਾ ਉੱਥੋਂ ਦਾ ਬਿੱਤਰ ਰਾਵੀ ਦਾ ਵੀ ਪਤਾ ਸਾਨੂੰ ਕਿਹੜਾ ਪਾਣੀ ਕਿੱਥੋਂ ਆਉਂਦਾ ਹੈ। ਜਿਹੜੀ ਇਹਨਾਂ ਦੀ ਬੇਈਮਾਨੀ ਸੀ ਉਹ ਜੱਗ ਜ਼ਾਹਰ ਹੋ ਗਈ। ਇਹ ਨਹੀਂ ਕਰਨਾ ਚਾਹੁੰਦੇ। ਸਾਨੂੰ ਲੋਕਾਂ ਨੇ ਸਾਨੂੰ ਮਾਨ ਸਨਮਾਨ ਦਿੱਤਾ, ਸਾਨੂੰ ਵੋਟ ਨਹੀਂ ਦਿੱਤਾ ਲੋਕਾਂ ਨੇ। ਪਰ ਇਸ ਗੱਲ ਦੀ ਸਾਡੇ ਕੋਲ ਇਸ ਗੱਲ ਦੀ ਜ਼ਿੰਮੇਵਾਰੀ ਸਾਡੀ ਬਣਦੀ ਹੈ, ਅਸੀਂ ਲੋਕਾਂ ਦੀ ਪਹਿਰੇਦਾਰੀ ਉਨੀ ਕਰਦੀ ਹੈ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ। ਇਹਦੇ ਬਾਰੇ ਤਾਂ ਸਾਨੂੰ ਪਹਿਲਾਂ ਪਤਾ ਸੀ, ਅਸੀਂ ਕਹਿੰਦੇ ਰਹੇ। ਜਿਹੜੀ ਬਾਰਿਸ਼ ਹੈ, ਸਰਕਾਰ ਦੇ ਮੌਸਮ ਵਿਭਾਗ ਦੇ ਅਧਿਕਾਰੀ ਇਹ ਗੱਲ ਕਹਿੰਦੇ ਨੇ ਵੀ ਪੰਜਾਬ ਦੇ ਵਿੱਚ ਕਿਸੇ ਟਾਈਮ 750 ਮਿਲੀਮੀਟਰ ਬਾਰਿਸ਼ ਪੈਰਾਮੀਟਰ ਕਹਿੰਦਾ ਹੁੰਦੀ ਸੀਗੀ। ਇਸ ਵਾਰੀ 550 ਹੋਈ ਹੈ। 200 ਤਾਂ ਵੈਸੀ ਬਾਰਿਸ਼ ਘੱਟ ਹੋਈ, ਮਿਲੀਮੀਟਰ ਘੱਟ ਹੋਈ ਹੈ। ਤੇ ਫਿਰ ਡੁੱਬਣ ਦਾ ਕਾਰਨ ਕੀ ਹੋਇਆ? ਇਹ ਤਾਂ ਇਹ ਸਰਕਾਰ ਦੱਸ ਸਕਦੀ ਹੈ ਵੀ ਡੁੱਬਿਆ ਕਿ ਡੁੱਬਿਆ ਸਾਨੂੰ ਗਿਆ। ਕਾਰਨ ਤਾਂ ਇਹ ਹੁੰਦਾ ਹੈ ਨਾ, ਜਿਹੜੀ ਗੱਲ ਹੈ। ਜੇ ਇਹ ਕਾਰਨ ਕਰਕੇ ਮਿਲੀਮੀਟਰ ਜੇ ਸਾਡੀ 750 ਤੋਂ ਘੱਟ ਰਹੀ ਹੈ, ਮਿਲੀਮੀਟਰ ਦੱਸ ਦੇਣ ਕਿੰਨਾ। ਸਰਕਾਰ ਤਾਂ ਕਹਿੰਦੀ 550 ਮਿਲੀਮੀਟਰ ਬਾਰਿਸ਼ ਹੋਈ ਹੈ ਪੰਜਾਬ ਦੇ ਵਿੱਚ, ਤੇ 200 ਮਿਲੀਮੀਟਰ ਤਾਂ ਬਾਰਿਸ਼ ਵੈਸੇ ਹੀ ਘੱਟ ਹੋਈ ਹੈ। ਚਾੜੋ ਸਾਹਿਬ, ਇੱਕ ਇਹ ਵੀ ਵੱਡਾ ਸਵਾਲ ਹੈ ਕਿ ਜਿਵੇਂ ਤੁਸੀਂ BBMB ਦੀ ਗੱਲ ਕਰਦੇ ਹੋ, ਤਾਂ ਇਸੇ ਚੀਜ਼ ਦੇ ਨਾਲ ਜਦੋਂ ਬਾਰਡਰ ਏਰੀਏ ਦੇ ਉਹਨਾਂ ਸਰਹੱਦੀ ਲੋਕਾਂ ਦੇ ਨਾਲ ਗੱਲਬਾਤ ਕਰਦੇ ਆ, ਜਿਹੜੇ ਡੇਰਾ ਬਾਬਾ ਨਾਨਕ ਦੇ ਨੇ, ਅਜਨਾਲੇ ਦੇ ਨੇ, ਜਿਹੜੇ ਵੱਡੀ ਤਾਦਾਦ ਦੇ ਵਿੱਚ ਜਿਨ੍ਹਾਂ ਦਾ ਮੇਰੇ ਹਿਸਾਬ ਦੇ ਨਾਲ ਪਹਿਲੀ ਵਾਰ ਇੰਨਾ ਵੱਡਾ ਨੁਕਸਾਨ ਹੋਇਆ, ਤਾਂ ਉਹਨਾਂ ਦੇ ਵੱਲੋਂ ਵੀ ਵੱਡੇ ਸ਼ੰਕੇ ਨੇ ਕਿ ਜਦੋਂ ਰਾਵੀ ਦੀ ਗੱਲ ਹੁੰਦੀ ਹੈ ਤਾਂ ਰਾਵੀ ਦੇ ਵਿੱਚ 2 ਲੱਖ ਕਿਊਸਕ 3 ਲੱਖ ਕਿਊਸਕ ਪਾਣੀ ਚੱਲਦਾ ਸੀ, ਪਰ ਇੱਕੋ ਦਮ 12 ਤੋਂ 14 ਲੱਖ ਕਿਊਸਕ ਪਾਣੀ ਆ ਜਾਣਾ। ਇਸ ਚੀਜ਼ ਨੂੰ ਲੈ ਕੇ ਸ਼ੰਕੇ ਜ਼ਾਹਰ ਕੀਤੇ ਜਾ ਰਹੇ ਕਿ ਉਹਦੇ ਬਾਬਤ ਵੀ ਤੁਹਾਡਾ ਕੋਈ ਰਿਐਕਟ ਹੈਗਾ? ਉਹੀ ਕਾਰਨ ਤਾਂ ਹੈ ਨਾ, ਪੰਜਾਬ ਨੂੰ ਸਾਜ਼ਿਸ਼ ਦੇ ਅਧੀਨ ਡੁੱਬਿਆ ਗਿਆ ਹੈ। ਮੌਸਮ ਵਿਭਾਗ ਸਰਕਾਰ ਕੋਲੇ ਹੈ, ਪਲ ਪਲ ਦੀ ਜਾਣਕਾਰੀ ਸਾਰੀ ਕੋਲੇ ਹੈ। ਇੱਥੇ ਇੰਟਰਵਿਊ ਹੋ ਰਹੀ ਹੈ, ਸਰਕਾਰ ਨੂੰ ਪਹਿਲਾਂ ਪਤਾ ਹੈ, ਹਰ ਗੱਲ ਦਾ ਪਹਿਲਾਂ ਪਤਾ ਹੈ। ਮੌਸਮ ਵਿਭਾਗ ਇਹ ਕਹਿੰਦੇ ਸਾਡੇ ਕੋਲ ਪਹਿਲਾਂ ਜਾਣਕਾਰੀ ਹੁੰਦੀ ਹੈ, ਮਹੀਨੇ ਦੀ ਪਹਿਲਾਂ ਰੱਖ ਲੈਂਦੇ ਅਸੀਂ। ਇਹ ਤਾਂ 3 ਮਹੀਨੇ ਪਹਿਲਾਂ ਭਵਿੱਖਬਾਣੀ ਕਰ ਦਿੰਦੇ ਵੀ ਵਰਸ਼ਾ ਘੱਟ ਪੈਣੀ ਹੈ ਜਾਂ ਵੱਧ ਪੈਣੀ ਹੈ। ਇਹਨਾਂ ਕੋਲ ਤਾਂ 10 ਦਿਨ ਪਹਿਲਾਂ ਪਤਾ ਲੱਗ ਜਾਂਦਾ ਵੀ ਬਾਰਿਸ਼ ਪਊਗੀ ਕਿ ਨਹੀਂ ਪਊਗੀ। ਅਤੇ ਫਿਰ ਤਾਂ ਇਹਨਾਂ ਦੇ ਹੋਣ ਦੇ ਪਤਾ ਹੋਣ ਦੇ ਬਾਵਜੂਦ ਜਿਹੜੀ ਐਡਾ ਵੱਡਾ ਨੁਕਸਾਨ ਵਾਪਰ ਗਿਆ, ਜਿਸ ਤਰੀਕੇ ਦੇ ਨਾਲ ਐਡੀ ਵੱਡੀ ਤਬਾਹੀ ਹੋ ਗਈ, ਇਹਦੇ ਤਾਂ ਜ਼ਿੰਮੇਵਾਰ ਸਿੱਧੇ ਤੌਰ 'ਤੇ ਪੰਜਾਬ ਸਰਕਾਰ ਵੀ ਹੈਗੀ ਹੈ ਨਾ ਇਸ ਗੱਲ ਦੀ। BBMB ਤੇ ਚਲੋ 2 ਡੈਮ ਉਹਨਾਂ ਦੇ ਹੱਕ 'ਚ ਆਉਂਦੇ, ਇੱਕ ਤਾਂ ਇਹਨਾਂ ਦੇ ਹੱਕ ਇਹਨਾਂ ਹਿੱਸੇ 'ਚ ਵੀ ਆਉਂਦਾ ਨਾ। ਇਹਨਾਂ ਨੇ ਕਿਉਂ ਨਹੀਂ ਉਦੋਂ ਦੀ ਕਿਉਂ ਨਹੀਂ ਗੇਟਾਂ ਦੀ ਮੁਰੰਮਤ ਕਰਾਈ, ਕਿਉਂ ਨਹੀਂ ਦਰਿਆ ਦੀ ਸਫਾਈ ਕਰਵਾਈ। ਡੇਰੇਦਾਰਾਂ ਵੱਲੋਂ ਦਰਿਆ ਦੱਬ ਲਏ ਗਏ ਨੇ, ਪਾਣੀ ਦੇ ਵਹਿਣ ਮੋੜ ਦਿੱਤੇ ਗਏ ਨੇ, ਨਜਾਇਜ਼ ਕਬਜ਼ੇ ਹੋ ਗਏ ਨੇ, ਇਹਨਾਂ ਨੇ ਨਜਾਇਜ਼ ਮਾਈਨਿੰਗ ਹੋ ਗਈ ਹੈ। ਕਾਰਨ ਇਹ ਹੈ ਕਿ ਜੰਗਲਾਤ ਦੀ ਜ਼ਮੀਨ ਲੋਕਾਂ ਨੇ ਇਹਨਾਂ ਦੇ ਜਿਹੜੇ ਸਰਕਾਰ ਦੀ ਪੁਸਤ ਪਨਾਹੀ ਕਰਦੇ ਨੇ, ਉਹਨਾਂ ਨੇ ਦਰਿਆ ਦੀ ਵੀ ਜ਼ਮੀਨ ਦੱਬ ਲਈ ਹੈ, ਸ਼ਾਮਲਾਤ ਵੀ ਦੱਬ ਲਈ ਹੈ ਜਿਹੜੀ ਦਰਿਆ ਦੇ ਨਾਲ ਲੱਗਦੀ ਹੈ, ਜਿਹਦੇ ਵਿੱਚ ਜੰਗਲਾਤ ਦੀ ਵੀ ਜ਼ਮੀਨ ਲੱਗਦੀ ਹੈ। ਇਹ ਸਫਾਈ ਕਿਹਨੇ ਕਰਾਉਣੀ ਸੀ? ਸਰਕਾਰ ਨੇ ਕਰਾਉਣੀ ਹੁੰਦੀ ਹੈ, ਸਿੰਚਾਈ ਵਿਭਾਗ ਨੇ ਕਰਾਉਣੀ ਹੁੰਦੀ ਹੈ ਕਿ ਤੁਸੀਂ ਮੈਨੇ ਕਰਾਉਣੀ ਹੁੰਦੀ ਹੈ? ਤੁਹਾਡੇ ਸਾਹਮਣੇ ਇੱਕ ਵੱਡਾ ਸਵਾਲ ਆ। ਤੁਸੀਂ ਅੱਜ ਇਹ ਮੈਮੋਰੰਡਮ ਤੇ ਦੇ ਆਏ, ਮੁੱਖ ਮੰਤਰੀ ਸਾਹਿਬ ਨੂੰ ਕਹਿ ਤੇ ਆਏ ਕਿ ਸੈਸ਼ਨ ਸੱਦੋ ਤੇ ਔਰ ਉਹਦੇ ਵਿੱਚ BBMB ਦੇ ਵਿਰੋਧ ਦੇ ਵਿੱਚ ਜਿਹੜਾ ਮਤਾ ਪਾਓ। ਕੀ ਲੱਗਦਾ ਕਿ ਮਤਾ ਕਿੱਦਾਂ ਦਾ ਲਿਆਂਦਾ ਜਾ ਸਕਦਾ ਹੈ? ਮਤਾ ਜਿਹੜਾ ਤੁਹਾਡੀ ਧਾਰਾਵਾਂ ਲਿਖੀਆਂ ਹੋਈਆਂ ਨੇ ਕਾਨੂੰਨ ਦੇ ਐਕਟ ਦੇ ਵਿੱਚ ਹੀ ਹੈ। ਸਾਡੀ ਪਾਰਟੀ ਦੇ ਐਡਵਾਈਜ਼ਰ ਨੇ, ਲੀਗਲ ਐਡਵਾਈਜ਼ਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ, ਉਹਨਾਂ ਨੇ ਇਹ ਤਿਆਰ ਕੀਤਾ ਹੈ ਤੇ ਪਤਾ ਲੱਗਿਆ ਕਿਹੜੀ ਸੈਕਸ਼ਨ ਕਿਹੜੀ ਧਾਰਾ ਲੱਗ ਸਕਦੀ ਹੈ। ਕੱਲੀ FIR ਦੀ ਮੰਗ ਕਰਦੇ ਹੋ ਜਾਂ ਹੋਰ ਵੀ ਕੋਈ ਗੱਲ ਕਰਦੇ ਹੋ? ਕੰਪਨਸੇਸ਼ਨ ਜਿਹੜੇ ਤਬਾਹੀ ਹੋਈ ਆ ਉਹਦੀ ਭਰਪਾਈ ਹੋਵੇ। ਕੱਲੀ FIR ਦਰਜ ਨਾਲ ਨਹੀਂ ਨਾ ਕੰਮ ਚੱਲਦਾ। ਜਿਹੜੀ ਹੋਈ ਹੈ, ਤਬਾਹੀ ਹੋਈ ਹੈ, ਉਹਦੀ ਭਰਪਾਈ ਕਰੇ ਸਰਕਾਰ। ਸਾਰੀ ਜਿਹੜੀ ਭਰਪਾਈ ਹੈ ਜਾਂ ਤਾਂ BBMB ਕਰੇ ਤੇ ਜਾਂ ਪੰਜਾਬ ਸਰਕਾਰ ਦੋਨੇ ਤੇ ਕੇਂਦਰ ਤੇ ਮਿਲ ਕੇ ਕਰਨ। ਇਹ ਨੁਕਸਾਨ ਕੀ ਥੋੜਾ ਹੋਇਆ? ਨੁਕਸਾਨ ਤਾਂ 1 ਲੱਖ ਕਰੋੜ ਤੋਂ ਪਾਰ ਹੋਇਆ। 1 ਲੱਖ ਕਰੋੜ ਤੋਂ ਪਾਰ ਹੋਇਆ ਜਾਨੀ ਮਾਲੀ ਨੁਕਸਾਨ। ਘਰਾਂ ਦੇ ਘਰ, ਜ਼ਮੀਨਾਂ ਤੇ ਲੋਕਾਂ ਦੇ ਕਾਗਜ਼ਾਤ ਸ਼ਾਮਲਾਂ ਤਾਂ ਲੋਕਾਂ ਦੀ ਕਹਿੰਦੇ ਜੀ ਅਸੀਂ ਉਹ ਕਰਾ ਰਹੇ ਹਾਂ, ਗਿਰਦਾਵਰੀ ਕਰਾ ਰਹੇ ਹਾਂ। ਗਿਰਦਾਵਰੀ ਕਾਹਦੀ ਕਰੋਗੇ? ਭੋਲਿਓ ਦੁਬਾਰੇ ਹੁਣ ਤਾਂ ਡੀਮਾਰਕੇਸ਼ਨ ਕਰਨੀ ਪੈਣੀ, ਤੁਹਾਨੂੰ ਮੁਰੱਬੇਬੰਦੀ ਕਰਨੀ ਪੈਣੀ। ਤੁਸੀਂ ਐਂ ਦੱਸੋ ਕਿਹੜੀ ਜ਼ਮੀਨ ਕਿੱਥੇ ਕਿਸੇ ਦੀ? ਤੁਹਾਨੂੰ ਇੰਨਾ ਪਤਾ ਹੋਣ ਦੇ ਇਹ ਮਜ਼ਾਕ ਨਹੀਂ ਤੁਹਾਡੇ। ਇਹ ਪੰਜਾਬ ਸਰਕਾਰ ਮਜ਼ਾਕ ਕਰ ਰਹੀ ਹੈ, ਅਸੀਂ ਉਹ ਕਰ ਰਹੇ ਹਾਂ ਤੇ ਇਹਦੀ ਗਿਰਦਾਵਰੀ ਕਰ ਰਹੇ ਹਾਂ। ਗਿਰਦਾਵਰੀ ਕਰ ਰਹੇ ਪੂਰੇ ਜ਼ਿਲ੍ਹਿਆਂ ਦੇ ਜ਼ਿਲ੍ਹੇ ਤਾਂ ਡੁੱਬੇ ਪਏ ਨੇ। ਤੁਸੀਂ ਮੈਨੂੰ ਦੱਸੋ ਪਠਾਨਕੋਟ ਤੋਂ ਲੈ ਕੇ ਡੇਰਾ ਬਾਬਾ ਨਾਨਕ ਤੱਕ ਤੇ ਤੁਹਾਨੂੰ ਕਿਤੇ ਦਿਖਦੇ ਪਿੰਡ ਦਿਖਦਾ, ਕਿਤੇ ਨਜ਼ਰ ਆਉਂਦਾ ਤੁਹਾਨੂੰ ਕਿਤੇ? ਤੇ ਫਿਰ ਇਹਨੂੰ ਉਹ ਤਾਂ ਕਹਿੰਦੇ ਵੀ ਅੱਜ ਕੋਈ ਗਿਰਦਾਵਰੀ ਬਾਅਦ 'ਚ ਹੁੰਦੀ ਰਹੂਗੀ ਤੇ ਪਹਿਲਾਂ ਹੀ ਆਪਾਂ ਉਹਦੀ ਮੁਆਵਜ਼ਾ ਦੇ ਦਿਆਂਗੇ। ਭਰਪਾਈ ਹੋ ਜੂ ਲੱਗਦਾ ਤੁਹਾਨੂੰ ਸਰਕਾਰ ਦੇ ਹਿਸਾਬ ਦੇ ਨਾਲ? ਸਰਕਾਰ ਦੇ ਮਗਰ ਪੈ ਕੇ ਜੀ ਭਰਪਾਈ ਤਾਂ ਫਿਰ ਕਰਵਾ ਲੈਂਦੇ ਹੁੰਦੇ ਨੇ ਜੇ ਲੋਕ ਪਿੱਛੇ ਪੈ ਜਾਣ ਇਹਨਾਂ ਦੇ ਜੀ। ਵੱਡੇ ਨੂੰ ਫਿਰ ਸਿੱਧੇ ਕਰ ਲੈਂਦੇ ਨੇ ਲੋਕ, ਅੰਦੋਲਨ ਛੇੜ ਦਿੰਦੇ ਨੇ, ਸਾਰਾ ਕੁਝ ਹੋਇਆ। ਭਰਪਾਈ ਕਿਵੇਂ ਨਹੀਂ ਹੋਊਗੀ ਇਸ ਗੱਲ ਦੀ? ਜੇ ਲੋਕਾਂ ਨੂੰ ਅਵੇਅਰਨੈਸ ਹੋਣਾ ਪਊ, ਖੜਨਾ ਪਊ, ਲੜਨਾ ਪਊ।
ਜਿਵੇਂ ਸਾਡਾ ਬੁੱਢਾ ਜਰਨੈਲ ਮਾਨ ਸਾਹਿਬ ਲੜ ਰਹੇ ਨੇ, ਸਾਡੀ ਪਾਰਟੀ ਆ ਸਾਰੇ ਲੜ ਰਹੇ ਆ, ਸਾਡੇ ਨਾਲ ਪੀਐਸਏ ਮੈਂਬਰ ਭੁੱਲਰ ਸਾਹਿਬ ਨੇ, ਮੀਤ ਪ੍ਰਧਾਨ ਚਰਨਜੀਤ ਜੀ ਨੇ, ਸਾਡੇ ਯੂਥ ਦੇ ਇਹ ਨੇ, ਆਪਣੇ ਜਗਤਾਰ ਜੀ ਨੇ, ਅਸੀਂ ਨੇ, ਸਾਰੇ ਨੇ, ਤੇ ਸੇਵਾ ਸਿੰਘ ਜੀ ਨੇ, ਸਾਰੇ ਅਸੀਂ ਜੇ ਅਸੀਂ ਪੰਜਾਬ ਸਰਕਾਰ ਤੱਕ ਇਹ ਗੱਲ ਲਿਜਾ ਸਕਦੇ ਹਾਂ, ਸਾਨੂੰ ਡਰ ਕਿਹੜਾ ਇਸ ਗੱਲ ਦਾ? ਪੰਜਾਬ ਦੇ ਲੋਕ ਖੜੇ ਕਿਉਂ ਨਹੀਂ ਹੋਣਗੇ ਇਸ ਮੁੱਦੇ ਤੇ? ਲੋਕ ਮੁੱਦਾ ਲੋਕਾਂ ਦੇ ਨਾਲ ਜੁੜਿਆ ਹੋਇਆ। ਹੁਣ ਸਰਕਾਰ ਹੋ ਜੇ, ਪਰ ਦੁੱਧ ਦਾ ਦੁੱਧ ਹੋ ਜੇ, ਪਾਣੀ ਦਾ ਪਾਣੀ ਲਿਆਵੇ ਮਤਾ। ਕੱਲ੍ਹ ਨੂੰ ਇਹੋ ਜਿਹਾ ਕੰਮ ਪੰਜਾਬ ਨੂੰ ਡੋਬਣ ਵਾਸਤੇ BBMB ਸਾਡੇ ਤੇ ਜਿਹੜਾ ਮੁੱਛਾਂ ਚੜਾਉਂਦਾ ਫਿਰਦਾ ਇਹਦੇ ਸਿੱਧਾ ਕਰ ਲਵੇ ਇਸ ਗੱਲ ਨੂੰ। ਬਿਲਕੁਲ। ਜਾਂ ਇਹ ਸਰਕਾਰ ਜਾਂ ਕਾਰਵਾਈ ਕਰੇ ਜਾਂ ਫਿਰ ਕੱਦੀ ਛੱਡੇ, ਜੇ ਸਰਕਾਰ ਤੋਂ ਇੰਨਾ ਕੁਝ ਨਹੀਂ ਹੁੰਦਾ। ਬਿਲਕੁਲ। ਤਮਾਮ ਸਾਰੇ ਸਵਾਲਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਮੁੱਚੀ ਜਿਹੜੀ ਟੀਮ ਹੈ, ਚੰਡੀਗੜ੍ਹ ਦੀ ਸਟੇਟ ਪ੍ਰੈਜ਼ੀਡੈਂਟ ਗੋਪਾਲ ਸਿੰਘ ਨੇ, ਇਹਨਾਂ ਦੇ ਸਮੇਤ ਤਮਾਮ ਸਾਰੀ ਲੀਡਰਸ਼ਿਪ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਸਾਹਮਣੇ ਤਮਾਮ ਸਾਰੀਆਂ ਦਲੀਲਾਂ ਰੱਖ ਕੇ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਦੇ ਦਰਮਿਆਨ BBMB ਦੇ ਵਿਰੋਧ ਦੇ ਵਿੱਚ ਵੱਡੀ ਕਾਰਵਾਈ ਨੂੰ ਲੈ ਕੇ ਜਿਹੜਾ ਮੈਮੋਰੈਂਡਮ ਦੇ ਕੇ ਆਏ ਨੇ, ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਇਸ ਮਾਮਲੇ ਦੇ ਵਿੱਚ ਕਿਸ ਤਰੀਕੇ ਦਾ ਮੋੜ ਦੇਖਿਆ ਜਾ ਸਕਦਾ ਹੈ। ਅੱਗੇ ਵੀ ਤਮਾਮ ਸਾਰੀ ਗੱਲਬਾਤ ਲੈ ਕੇ ਹਾਜ਼ਰ ਹੋਵਾਂਗੇ। ਧੰਨਵਾਦ।